ਅੱਛਾ ਭਾਈਓ, ਸੁਣਨ ਵਿੱਚ ਆਇਆ ਕਿ ਪਹਿਲੀ ਤੇ ਫੇਰ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਅਸੀਂ ਜਦੋਂ ਤੱਕ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾਵਾਂਗੇ, ਇਸੇ ਤਰ੍ਹਾਂ ਜ਼ਾਲਿਮ ਹੁਕਮਰਾਨ ਸਾਡੀ ਜ਼ਿੰਦਗੀਆਂ ਦੇ ਨਾਲ ਖੇਲਦੇ ਰਹਿਣਗੇ। ਲੇਕਿਨ ਕਦੋਂ ਤੱਕ ਡਰੋਗੇ? ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਆਪਣੇ ਹੱਕ ਵਾਸਤੇ ਖੜਾ ਹੋਣਾ ਪਏਗਾ। ਮੀਆਂ ਸ਼ਬਾਜ਼ ਸ਼ਰੀਫ ਦੀ ਹਾਲਤ ਵੇਖ ਲਓ। ਲੰਡਨ ਦੇ ਵਿੱਚ ਮੀਡੀਆ ਵਾਲਿਆਂ ਨੇ ਪੁੱਛਿਆ ਕਿ ਵੀ ਪਾਕਿਸਤਾਨ ਦੇ ਵਿੱਚ ਬੇਰੁਜ਼ਗਾਰੀ ਔਰ ਮਹਿੰਗਾਈ ਦੀ ਬਹੁਤ ਬੁਰੀ ਹਾਲਤ ਹੈ, ਤੁਸੀਂ ਕੀ ਕਹੋਗੇ? ਤੇ ਅੱਗੋਂ ਕਹਿੰਦਾ ਕਿ ਯਾਰ ਮੈਂ ਇੱਥੇ ਲੰਡਨ ਵਿੱਚ ਆ ਕੇ ਪਾਕਿਸਤਾਨ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ। यार बड़े अफसोस की गल है कि तू यार पूरे मुल्क की तबाही फेरती, इतना पाकिस्तान नूं मकरूज कर दिता कि साडियां आने वालियां 7 नस्लां भी कर्जा नहीं ला सकदियां। हुण सानूं जुल्म के खिलाफ बोलना पेगा, इन्हां जालिम हुक्मरानां नूं हुण हिसाब देना पेगा और सानूं भी अपने हक वास्ते आवाज़ बुलंद करनी पैगी। एक बार एक बंदा बीमार हो गया तो उसकी बीवी उन्हें चुक के डॉक्टर को ले गई। डॉक्टर ने कहा कि भाई तैनूं कोई ऐसी बीमारी आ जिहड़ी अंदरों अंदरे खाए जा रही है। तो अगों बंदा कहंदा है डॉक्टर साहब थोड़ी इस तरह गल करो, आ बाहर ही बैठी आ।